ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 12 ਜੂਨ 2013 30 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस, ਟਵਿੱਟਰ ਮੈਸੇजेस ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਪੁਣੇ ਮਹਾਰਾਸ਼ਟਰ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਮੈਂ ਤੁਹਾਡਾ ਪ੍ਰੋਗਰਾਮ ਤਾਂ ਲਗਾਤਾਰਤਾ ਨਾਲ ਵੇਖਦਾ ਹਾਂ ਪਰ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਲਿਖ ਨਹੀਂ ਸਕਿਆ, ਜਿਸ ਲਈ ਮੈਂ ਮਾਫੀ ਚਾਹੁੰਦਾ ਹਾਂ। ਅਸਲ ਵਿੱਚ ਮੈਂ ਹਰ ਪ੍ਰੋਗਰਾਮ ਨੂੰ ਡਾਊਨਲੋਡ ਕਰ ਲੈਂਦਾ ਹਾਂ ਅਤੇ ਫਿਰ ਉਸ ਨੂੰ ਪੜਤਾਲੀਆ ਨੁਕਤਾ ਨਿਗਾਹ ਤੋਂ ਕਈ ਵਾਰ ਵੇਖਦਾ ਹਾਂ। ਹਰ ਪ੍ਰੋਗਰਾਮ ਵਿੱਚ ਬੜੀ ਅੰਦਰੂਨੀ ਕਸ਼ਿਸ਼ ਹੁੰਦੀ ਹੈ ਕਿਉਂਕਿ ਡਾਕਟਰ ਅਮਰਜੀਤ ਸਿੰਘ ਬੜੀ ਇਮਾਨਦਾਰੀ ਅਤੇ ਸੰਜੀਦਗੀ ਭਰੀ ਸਿਆਣਪ ਨਾਲ ਹਰ ਇਸ਼ੂ ਨੂੰ ਦੇਖਦੇ ਤੇ ਸਮਝਦੇ ਹਨ। ਮੈਂ ਸੋਚਦਾ ਹਾਂ ਕਿੰਨਾ ਚੰਗਾ ਹੋਵੇ ਕਿ ਯੂਰਪ ਵਿੱਚ ਵੀ ਡਾਕਟਰ ਅਮਰਜੀਤ ਸਿੰਘ ਵਰਗਾ ਲੀਡਰ ਹੋਵੇ ਜਿਹੜਾ ਕਿ ਖਾਲਿਸਤਾਨ ਅਤੇ ਸਿੱਖਾਂ ਦੇ ਮੁੱਢਲੇ ਹੱਕਾਂ ਸੰਬੰਧੀ ਇੰਨੀ ਦ੍ਰਿੜਤਾ ਨਾਲ ਆਪਣਾ ਕੇਸ ਪੇਸ਼ ਕਰ ਸਕਦਾ ਹੋਵੇ। ਇਹ ਮੇਰੀ ਚਾਹਨਾ ਹੈ ਕਿ ਮੈਂ ਜ਼ਿੰਦਗੀ ਵਿੱਚ ਕਦੀ ਡਾਕਟਰ ਅਮਰਜੀਤ ਸਿੰਘ ਵਰਗੇ ਗੁਰਸਿੱਖ ਨੂੰ ਮਿਲ ਸਕਾਂ। ਸਭ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ। ਪਿਛਲੇ ਹਫਤੇ PTC ਚੈਨਲ ਤੇ ਕਥਾ ਚੱਲ ਰਹੀ ਸੀ ਜਿਸ ਵਿੱਚ ਭਾਰਤੀ ਫੌਜ ਵੱਲੋਂ ਜੂਨ 84 ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਹਮਲੇ ਦੌਰਾਨ ਕੀਤੇ ਗਏ ਘੋਰ ਜ਼ੁਲਮਾਂ ਨੂੰ ਬਿਆਨ ਕੀਤਾ ਗਿਆ। ਇਹ ਬੜੀ ਜਾਣਕਾਰੀ ਭਰਪੂਰ ਸੀ, ਖਾਸ ਕਰਕੇ ਬੀਬੀਆਂ ਲਈ ਜਿਨ੍ਹਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਪੜ੍ਹਨ ਦਾ ਉਹਨਾਂ ਨੂੰ ਸ਼ੌਂਕ ਵੀ ਨਹੀਂ। ਇਹ ਚੰਗੀ ਗੱਲ ਹੈ ਕਿ ਲੋਕ ਕਾਫੀ ਜਾਗਰੂਕ ਹੋ ਰਹੇ ਹਨ ਪਰ ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਕਿ 2014 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਹਨ। ਇਸ ਦਾ ਫਾਇਦਾ ਅਖੀਰ ਅਕਾਲੀ BJP ਗਠਬੰਧਨ ਨੂੰ ਮਿਲੇਗਾ ਕਿਉਂਕਿ ਜੂਨ 84 ਤੇ ਨਵੰਬਰ 84 ਦੇ ਘੱਲੂਘਾਰਿਆਂ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਅਫਸੋਸ ਇਹ ਹੈ ਕਿ ਸਿੱਖਾਂ ਵਿੱਚ ਪੜ੍ਹਨ ਦਾ ਸ਼ੌਂਕ ਨਾ ਹੋਣ ਕਰਕੇ ਬਹੁਤੇ ਸਿੱਖਾਂ ਨੂੰ ਇਹ ਪਤਾ ਨਹੀਂ ਕਿ ਇਹਨਾਂ ਘੱਲੂਘਾਰਿਆਂ ਲਈ ਬਾਦਲ BJP ਗਠਬੰਧਨ ਵੀ ਇੰਨਾ ਹੀ ਜ਼ਿੰਮੇਵਾਰ ਹੈ ਜਿੰਨਾ ਕਿ ਕਾਂਗਰਸ। ਸਤਿਗੁਰੂ ਸਾਨੂੰ ਇੰਨੀ ਸਮਰੱਥਾ ਦੇਣ ਕਿ ਅਸੀਂ ਆਪਣੇ ਵਿੱਚ ਲੁਕੀਆਂ ਇਹਨਾਂ ਕਾਲੀਆਂ ਭੇਡਾਂ ਦੀ ਪਛਾਣ ਕਰ ਸਕੀਏ। ਬਹੁਤ ਹੀ ਸਤਿਕਾਰ ਤੇ ਧੰਨਵਾਦ। ਹਾਂ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਧੰਨਵਾਦ ਜੀ। ਉਹਨਾਂ ਨੇ ਭਾਵੇਂ ਸਾਨੂੰ ਕੁਝ ਅਰਸੇ ਬਾਅਦ ਲਿਖਿਆ ਪੁਣੇ ਤੋਂ ਮਹਾਰਾਸ਼ਟਰ ਤੋਂ ਜੀ, ਪਰ ਉਹਨਾਂ ਦੀ ਲਿਖਤ ਜਿਹੜੀ ਹੈ ਬੜੇ ਪਿਆਰ ਰਸ ਦੇ ਵਿੱਚ, ਵਿਵੇਕ ਦੇ ਵਿੱਚ ਜੀ ਔਰ ਕੌਮ ਦੇ ਭਵਿੱਖ ਨੂੰ ਲੈ ਕੇ ਫਿਕਰਮੰਦੀ ਦੇ ਵਿੱਚ ਉਹਨਾਂ ਦੀ ਲਿਖਣੀ ਡੁੱਬੀ ਹੋਈ ਹੈ। ਹਰ ਸ਼ਬਦ ਜਿਹੜਾ ਹੈ ਉਹ ਭਾਵਪੂਰਤ ਹੈ, ਬਾਮਤਲਬ ਹੈ ਜੀ। ਉਹਨਾਂ ਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ, ਉਹ ਡਾਊਨਲੋਡ ਕਰ ਲੈਂਦੇ ਨੇ, ਉਸ ਨੂੰ ਬਾਰ-ਬਾਰ ਦੇਖਦੇ ਨੇ। ਸਾਡੇ ਲਈ ਬਹੁਤ ਫਖਰ ਔਰ ਮਾਣ ਵਾਲੀ ਗੱਲ ਹੈ ਜੀ। ਉਹਨਾਂ ਦੀ ਚਾਹਨਾ ਹੈ ਸਾਨੂੰ ਕਦੇ ਮਿਲ ਸਕਣ ਦੀ। ਅਕਾਲ ਪੁਰਖ ਦੇ ਹੱਥ ਵਿੱਚ ਦੇਸ਼ ਤੇ ਕਾਲ ਹੈ, ਟਾਈਮ ਐਂਡ ਸਪੇਸ ਜੀ, ਤੇ ਸਤਿਗੁਰੂ ਦੀ ਬਖਸ਼ਿਸ਼ ਹੋਈ ਤੇ ਜ਼ਰੂਰ ਇਹੋ ਜਿਹੇ ਡੈਡੀਕੇਟਡ ਵੀਰ ਦੇ ਮੈਂ ਵੀ ਦਰਸ਼ਨ ਕਰਨੇ ਚਾਹਾਂਗਾ ਔਰ ਅਕਾਲ ਪੁਰਖ ਜ਼ਰੂਰ ਮੇਲੇ ਕਰਵਾਉਣਗੇ ਜੀ। ਉਹਨਾਂ ਨੇ ਇਹ ਵੀ ਚਾਹਨਾ ਕੀਤੀ ਹੈ ਕਿ ਯੂਰਪ 'ਚ ਵੀ ਕੋਈ ਸਾਡੇ ਵਾਂਗ ਗੱਲ ਕਰ ਸਕਦਾ ਹੋਏ। ਮੈਂ ਸਗੋਂ ਬਹੁਤ ਵਾਰੀ ਯੂਰਪ ਨੂੰ ਆਪਣਾ ਮਾਡਲ ਸਮਝਦਾ ਜੀ ਕਿਉਂਕਿ ਜਿਵੇਂ ਯੂਰਪ ਦੇ ਵਿੱਚ ਇਨ ਜਨਰਲ ਔਰ ਇੰਗਲੈਂਡ 'ਚ ਇਨ ਪਾਰਟੀਕੂਲਰ ਸਾਡੇ ਵੀਰਾਂ ਨੇ ਪੋਲੀਟੀਕਲ ਲੌਬੀ ਕੀਤੀ ਹੈ ਦੋਨੋਂ ਪਾਰਟੀਆਂ 'ਚ, ਔਰ ਜਿਹੜਾ ਇਸ ਵੇਲੇ ਸੰਗਤ ਦੇ ਵਿੱਚ ਵੀ ਉਤਸ਼ਾਹ ਹੈ ਔਰ ਜਿਹੜਾ ਪਿਛਲੇ ਦਿਨਾਂ 'ਚ ਪ੍ਰੋਟੈਸਟ ਪਾਰਲੀਮੈਂਟ ਦੇ ਬਾਹਰ ਹੋਇਆ ਇੰਗਲੈਂਡ 'ਚ, ਜਿਹੜਾ ਯੂਜੂਅਲੀ ਹਾਈਡ ਪਾਰਕ 'ਚ ਹੁੰਦਾ ਸੀ ਜੀ, ਐਤਕੀ ਉਹਨਾਂ ਨੇ ਪਰਮਿਸ਼ਨ ਡਿਨਾਈ ਕਰਵਾਈ। ਇੰਡੀਅਨ ਗਵਰਨਮੈਂਟ ਦਾ ਵੀ ਕਾਫੀ ਜ਼ੋਰ ਹੈ ਕਿਉਂਕਿ ਜਨਰਲ ਬਰਾੜ ਤੇ ਜਿਹੜਾ ਉਹ ਅਟੈਕ ਦਾ ਡਰਾਮਾ ਜਿਹਾ ਕੀਤਾ ਹੈ ਉਸ ਤੋਂ ਬਾਅਦ ਕਿਉਂਕਿ ਉਹਨੇ ਵੀ ਕਿਹਾ ਸੀ, ਬਰਾੜ ਨੇ ਵੀ ਉਸ ਤੋਂ ਪਹਿਲਾਂ ਖਵਾਇਆ। ਆਪਰੇਸ਼ਨ ਤਾਂ ਸਾਰੇ ਏਜੰਸੀਆਂ ਦੇ ਹੀ ਹੁੰਦੇ ਨੇ ਜੀ ਕਿ ਜੀ ਇਹ ਬਾਹਰ ਜਿਹੜੇ ਪ੍ਰੋਟੈਸਟ ਹੁੰਦੇ ਨੇ ਜਾਂ ਦੂਜੇ ਉਹਦੇ ਕਰਕੇ ਮੇਰੇ ਖਿਲਾਫ ਇਹ ਹੋਇਆ ਜੀ। ਸੋ ਜ਼ਾਹਰ ਹੈ ਵੀ ਉਹਨਾਂ ਨੇ ਕਿਤੇ ਨਾ ਕਿਤੇ ਪ੍ਰੈਸ਼ਰ ਜਿਹੜਾ ਉਹ ਪਾਇਆ, ਲੇਕਿਨ ਇਹਦੇ ਬਾਵਜੂਦ ਜਿੰਨਾ ਰਿਮਾਰਕੇਬਲ ਇਕੱਠ ਇਸ ਮੌਕੇ ਦੇ ਉੱਤੇ ਹੋਇਆ, ਫਿਗਰ 70,000 80,000 ਈਵਨ ਕੰਜ਼ਰਵੇਟਿਵਲੀ ਵੀ 50,000 ਤੋਂ ਕਿਤੇ ਜ਼ਿਆਦਾ ਕਾਊਂਟ ਹੁੰਦੀ ਹੈ ਜੀ, ਔਰ ਇਹ ਬੜੀ ਰਿਮਾਰਕੇਬਲ ਗੱਲ ਹੈ। ਔਰ ਮੈਂ ਸਮਝਦਾ ਵੀ ਉਹਦੇ 'ਚ ਇਹ ਠੀਕ ਹੈ ਕਈ ਵਾਰ ਕੋਈ ਇੱਕ ਇੰਡੀਵਿਜੂਅਲ ਜਾਂ ਵਿਅਕਤੀ ਇੰਸਪੀਰੇਸ਼ਨ ਹੁੰਦਾ ਹੈ ਜੀ, ਕਈ ਵਾਰ ਕਲੈਕਟਿਵ ਲੀਡਰਸ਼ਿਪ ਦਾ ਕੰਮ ਜਿਹੜਾ ਹੈ ਉਹ ਰੰਗ ਲਿਆਂਦਾ। ਸੋ ਮੈਂ ਸਮਝਦਾ ਵੀ ਇੰਗਲੈਂਡ ਦੇ ਵਿੱਚ ਇੱਕ ਕਲੈਕਟਿਵ ਲੀਡਰਸ਼ਿਪ ਵਾਲਾ ਮਾਡਲ ਜਿਹੜਾ ਹੈ ਉਹ ਉੱਭਰ ਰਿਹਾ। ਉਹਦੇ 'ਚ ਅੱਡ-ਅੱਡ ਜਥੇਬੰਦੀਆਂ ਜਿਵੇਂ ਸਿੱਖ ਏਜੰਡਾ
उन्होंने ਅੱਡ-ਅੱਡ प्रोग्राम रख के टुगैदर लियांदा जी। हाँ ਜਿਹੜੇ ਉਹਨਾਂ ਦੇ ਟੀਵੀ ਚੈਨਲ ਨੇ ਉਹ ਵੀ ਉਹਨਾਂ ਨੇ ਪਹਿਲ ਕੀਤੀ ਹੈ ਸਿੱਖ ਚੈਨਲ ਸੰਗਤ ਟੀਵੀ ਕੋਈ ਹੋਰ ਅਕਾਲ ਦੇ ਵੀ ਆਣ ਦੇ ਜੀ ਉਹਨਾਂ ਬਾਰੇ ਮੇਰਾ ਜ਼ਰੂਰ ਥੋੜਾ ਜਿਹਾ ਇਹ ਹੈ ਕਿ ਵੀ ਕਲੀਅਰ ਪੋਲੀਟੀਕਲ ਮੈਸੇਜ ਦੇਣ ਦੀ ਥਾਂ ਤੇ ਬਹੁਤ ਸਾਰਾ ਜਿਹੜਾ ਹੈ ਉਹ ਡਿਵੀਏਸ਼ਨਸ ਹੋ ਰਹੀਆਂ ਇਹ ਵੀ ਨਹੀਂ ਹੈ ਕਿ ਵੀ ਕੋਈ ਜਾਣਬੁੱਝ ਕੇ ਉਹ ਕਰ ਰਹੇ ਹੋਣਗੇ ਕਈ ਵਾਰ ਸ਼ਾਇਦ ਫਾਈਨੈਂਸ਼ੀਅਲ ਸਰਵਾਈਵਲ ਲਈ ਵੀ ਕੁਝ ਕਰਨਾ ਪੈਂਦਾ ਪਰ ਮੈਂ ਸਮਝਦਾ ਵੀ ਜਿਹੜਾ ਪੋਲੀਟੀਕਲ ਮੈਸੇਜ ਕ੍ਰਿਸਟਲ ਕਲੀਅਰ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਉਸ ਦੇ ਲਈ ਇਹ ਸਾਡੇ ਜਿਹੜੇ ਚੈਨਲ ਨੇ ਇਹ ਇੱਕ ਪਾਵਰਫੁਲ ਆਵਾਜ਼ ਹੋਣੇ ਚਾਹੀਦੇ ਨੇ ਭਾਵੇਂ ਤੁਹਾਨੂੰ ਬਾਕੀ ਵੀ ਸਾਰੇ ਪ੍ਰੋਗਰਾਮ ਕਰਨੇ ਪੈਂਦੇ ਨੇ ਧਾਰਮਿਕ ਬੜਾ ਇੰਪੋਰਟੈਂਟ ਹੈ ਸਾਡਾ ਸਾਰਾ ਕੁਝ ਹੀ ਧਰਮ ਨੂੰ ਸਮਰਪਿਤ ਹੈ ਜੀ ਐਂਟਰਟੇਨਮੈਂਟ ਵੀ ਜਿਹੜੀ ਹੈ ਕਈ ਵਾਰੀ ਟੀਵੀ ਚੈਨਲਸ ਦੇ ਵਕਤ ਦੀ ਰਿਕੁਆਇਰਮੈਂਟ ਹੈ ਕਮਰਸ਼ੀਅਲਸ ਵੀ ਦੇਣੇ ਪੈਂਦੇ ਨੇ ਜੀ ਜੀ ਪਰ ਜਿਹੜਾ ਪੋਲੀਟੀਕਲ ਮੈਸੇਜ ਹੈ ਸਾਡਾ ਆਪਣੀ ਕੌਮੀ ਜਿਹੜੀ ਹੈ ਆਵਾਜ਼ ਆਪਣਾ ਕੌਮੀ ਘਰ ਖਾਲਿਸਤਾਨ ਦੀ ਗੱਲ ਇਹਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਜੀ ਸੋ ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਜਿਹੜੀ ਉਹਨਾਂ ਨੇ ਸ਼ਲਾਘਾ ਕੀਤੀ ਹੈ ਔਰ ਮੈਂ ਜਿਵੇਂ ਅਕਸਰ ਕਹਿੰਦਾ ਜੀ ਵੀ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ ਵਡਿਆਈ ਗੁਰੂ ਦੀ ਹੈ ਸਤਿਗੁਰੂ ਦੀ ਹੈ ਜੀ ਅਸੀਂ ਤਾਂ ਨਿਮਾਣੇ ਜੇ ਇਨਸਾਨ ਗੁਨਾਹਗਾਰ ਕੋਸ਼ਿਸ਼ ਕਰਦੇ ਹਾਂ ਕਿ ਕੁਛ ਨਾ ਕੁਛ ਜ਼ਿੰਦਗੀ ਦਾ ਜਿਹੜਾ ਉਹ ਸਫਲ ਪ੍ਰਯੋਜਨ ਅਕਾਲ ਪੁਰਖ ਕਰ ਸਕਣ ਉਸ ਦੇ ਵਿੱਚ ਕੁਛ ਜੀ ਕੌਮੀ ਘਰ ਬਣਾਉਣ ਦੇ ਵਿੱਚ ਕੋਈ ਯੋਗਦਾਨ ਪਾ ਸਕੀਏ ਜੀ ਜਿਹੜਾ ਅਖੀਰਲਾ ਜਾਂ ਉਹਨਾਂ ਦਾ ਇਨਫੈਕਟ ਇਸ ਕਾਜ਼ ਨਾਲ ਸੰਬੰਧਿਤ ਕਮੈਂਟ ਹੈ ਜੀ ਉਹਦੇ ਚ ਉਹਨਾਂ ਨੇ ਪੀਟੀਸੀ ਦਾ ਹਵਾਲਾ ਦਿੱਤਾ ਹੈ ਕਿ ਕਥਾ ਆਈ ਔਰ ਵਾਕਈ ਮੂਵਿੰਗ ਹੁੰਦੀ ਹੈ ਕਥਾਵਾਚਕ ਤਾਂ ਗੱਲ ਕਰ ਲੈਂਦੇ ਨੇ ਜਿਸ ਕਿਸਮ ਦਾ ਮੌਕਾ ਹੁੰਦਾ ਹੈ ਜੀ ਤੇ ਇਹ ਵੀ ਇੱਕ ਚੰਗੀ ਗੱਲ ਹੈ ਵੀ ਇਸ ਵਾਰ ਮੀਡੀਆ ਤੇ ਰਿਲੇਟਿਵਲੀ ਜ਼ਿਆਦਾ ਫਰੀडम ਸੀ ਆਪਣੀ ਗੱਲ ਕਹਿਣ ਦੀ ਜੀ ਬਹੁਤ ਵਾਰ ਪ੍ਰਚਾਰਕਾਂ ਦੇ ਜਾਂ ਕਥਾਵਾਚਕਾਂ ਜਾਂ ਰਾਗੀਆਂ ਦੇ ਮਨਾਂ 'ਚ ਤਾਂ ਹੁੰਦਾ ਉਹ ਕਹਿਣਾ ਵੀ ਚਾਹੁੰਦੇ ਨੇ ਕਈ ਵਾਰੀ ਪ੍ਰਬੰਧਕ ਹੀ ਨਹੀਂ ਕਹਿਣ ਦਿੰਦੇ ਜੀ ਜੀ ਬਿਲਕੁਲ ਜਾਂ ਦੂਸਰੇ ਜਿਨ੍ਹਾਂ ਦਾ ਆਪਣੇ ਬਿਜ਼ਨਸ ਇੰਟਰਸਟ ਹੁੰਦੇ ਨੇ ਪਰ ਇਸ ਵਾਰ ਕੰਪੀਟੀਸ਼ਨ ਸੀ ਕਿ ਕਿਨੇ ਕੀ ਕਿਹਾ ਅਗਲਾ ਜਿਹੜਾ ਉਸ ਤੋਂ ਵੱਧ ਕੇ ਕੁਛ ਨਾ ਕੁਛ ਜਿਹੜੀ ਹੈ ਐਵੀਡੈਂਸ ਜਾਂ ਵਿਟਨੈਸ ਲੈ ਕੇ ਆਉਣਾ ਚਾਹੁੰਦਾ ਸੀ ਹੈਲਥੀ ਕੰਪੀਟੀਸ਼ਨ ਜਿਹੜੀ ਜੀ ਜੀ ਪੋਜ਼ਿਟਿਵ ਗੱਲ ਹੈ ਪਰ ਜਿਹੜਾ ਨੁਕਤਾ ਉਹਨਾਂ ਨੇ ਕਿਹਾ ਕਿ ਵੀ ਪਾਰਲੀਮੈਂਟ ਦੀਆਂ ਚੋਣਾਂ 2014 ਚ ਜੀ ਜੂਨ 84 ਇੰਦਰਾ ਗਾਂਧੀ ਨੇ ਘੱਲੂਘਾਰਾ ਕੀਤਾ ਜੀ 31 ਅਕਤੂਬਰ ਨੂੰ ਇੰਦਰਾ ਗਾਂਧੀ ਸਜ਼ਾ ਯਾਫਤਾ ਹੋਈ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਨਵੰਬਰ ਦੇ ਪਹਿਲੇ ਹਫਤੇ ਸਿੱਖਾਂ ਦੀ ਨਸਲਕੁਸ਼ੀ ਹੋਈ ਭਾਰਤ ਭਰ ਜੀ ਸੋ ਦੋਨੋਂ ਹੀ ਜਿਹੜੇ ਇਹ ਮੰਦ ਕਾਰੇ ਨੇ ਜੂਨ ਔਰ ਨਵੰਬਰ ਦੇ ਇਹ ਕਾਂਗਰਸ ਦੀ ਸਰਪ੍ਰਸਤੀ ਥੱਲੇ ਹੋਏ ਜੀ ਹੁਣ ਅਕਾਲੀ ਬੀਜੇਪੀ ਕੰਬੀਨੇਸ਼ਨ ਜਿਹੜਾ ਹੈ ਉਹ ਇਸ ਦਾ ਭਰਪੂਰ ਫਾਇਦਾ ਉਠਾ ਰਿਹਾ ਜੀ ਹੁਣ ਬੀਜੇਪੀ ਦਾ ਇਹ ਹੈ ਕਿ ਵੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾਂ 'ਚ ਝੰਡੇ ਬੁੰਗੇ ਦੇ ਕੋਲ ਸ਼ਹੀਦਾਂ ਦੀ ਯਾਦਗਾਰ ਬਣਦੀ ਹੈ ਤੇ ਉਹ ਅਸਮਾਨ ਸਿਰ ਤੇ ਚੁੱਕ ਲੈਂਦੇ ਨੇ ਜੀ ਪੰਜਾਬ ਅਸੈਂਬਲੀ 'ਚ ਵੀ ਰੌਲਾ ਪਾਉਂਦੇ ਨੇ ਹਾਲਾਂ ਆਪ ਸਰਕਾਰੀ ਬੈਂਚਾਂ ਤੇ ਬੈਠੇ ਹੈ ਕਿ ਜੀ ਕੋਈ ਫੋਟੋ ਨਾ ਲੱਗ ਜਾਏ ਕੋਈ ਹੋਰ ਨਾ ਹੋ ਜਾਏ ਜੀ ਪਰ ਹੁਣ ਉਹੀ ਬੀਜੇਪੀ ਹੈ ਉਹਦੇ ਲੀਡਰ ਰਾਜਨਾਥ ਸਿੰਘ ਤੇ ਸੁਸ਼ਮਾ ਸਵਰਾਜ ਦਿੱਲੀ ਜਾ ਕੇ ਰਕਾਬਗੰਜ ਗੁਰਦੁਆਰੇ ਦਾ ਨੀਂਹ ਪੱਥਰ ਰੱਖਣ ਵੇਲੇ ਜਿਹੜਾ ਯਾਦਗਾਰ ਦਾ ਨੀਂਹ ਪੱਥਰ ਹੈ ਕੰਪਲੈਕਸ ਦੇ ਵਿੱਚ ਜੀ ਉਹਦੇ 'ਚ ਪਹੁੰਚੇ ਹੋਏ ਨੇ ਹੁਣ ਇਹਨਾਂ ਦੀ ਕਿਹੜੀ ਜਸਟੀਫਿਕੇਸ਼ਨ ਹੈ ਕੋਈ ਪੁੱਛੇ ਕੋਈ ਵੀ ਜਿਹੜਾ ਇੱਕ ਐਵਰੇਜ ਬੰਦਾ ਵੀ ਹੈ ਕਿ ਐਲਕੇ ਅਡਵਾਨੀ ਬੀਜੇਪੀ ਦਾ ਜਿਹੜਾ ਜਿਹਨੂੰ ਸੂਤਰਧਾਰ ਕਹਿੰਦੇ ਨੇ ਜੀ ਉਹ ਆਪਣੀ ਕਿਤਾਬ 'ਚ ਕਹਿੰਦਾ ਹੈ ਕਿ ਇੰਦਰਾ ਗਾਂਧੀ ਜੱਖੋਂ ਤੱਕੋਂ ਕਰ ਰਹੀ ਸੀ ਕੋਈ ਐਕਸ਼ਨ ਲੈਣ ਦੇ ਲਈ ਮੈਂ ਪਾਰਲੀਮੈਂਟ ਦੇ ਵਿੱਚ ਲੈਕਚਰ ਕਰਕੇ ਇੰਦਰਾ ਗਾਂਧੀ ਨੂੰ ਮਨਾਇਆ ਕਿ ਹਮਲਾ ਹੋਣਾ ਚਾਹੀਦਾ ਇਹਨਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਔਰ ਮੇਰੇ ਕਹਿਣ ਤੇ ਇੰਦਰਾ ਗਾਂਧੀ ਨੇ ਕੀਤਾ ਹੁਣ ਜੇ ਜੂਨ 84 ਦਾ ਘੱਲੂਘਾਰਾ ਹੋਇਆ ਤਾਂ ਅਡਵਾਨੀ ਦੇ ਕਹਿਣ ਮੁਤਾਬਕ ਉਹਦੇ ਕਹਿਣ ਤੇ ਜੀ ਤੇ ਉਸ ਘੱਲੂਘਾਰੇ ਦੀ ਬਦੌਲਤ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਬਿਆਨ ਸਿੰਘ ਸਤਵੰਤ ਸਿੰਘ ਨੇ ਜੀ ਫਿਰ ਸਟੇਟ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੋ ਜਿਹੜਾ ਕਤਲੇਆਮ ਨਵੰਬਰ 84 ਚ ਵੀ ਹੋਇਆ ਉਹਦੇ ਲਈ ਵੀ ਤਾਂ ਅਡਵਾਨੀ ਜ਼ਿੰਮੇਵਾਰ ਹੈ ਜੇ ਉਹ ਕਹਿ ਕੇ ਘੱਲੂਘਾਰਾ ਨਾ ਕਰਵਾਉਂਦਾ ਹੈ ਜੀ ਤੇ ਇੰਦਰਾ ਗਾਂਧੀ ਇਹ ਕੁਕਰਮ ਨਾ ਕਰਦੀ ਸਜ਼ਾ ਨਾ ਪਾਉਂਦੀ ਤੇ ਫਿਰ ਘੱਲੂਘਾਰਾ ਨਾ ਹੁੰਦਾ ਸੋ ਬੀਜੇਪੀ ਕਿਵੇਂ ਬਰੀ ਹੋ ਗਈ ਹੈ ਸਾਰੇ ਤੋਂ ਜੀ ਹੁਣ ਅਕਾਲੀਆਂ ਦੀ ਗੱਲ ਕਰ ਲਈਏ ਵੀ ਇਹਦੇ ਬਾਰੇ ਆ ਹੁਣ ਵੀ ਭਾਵੇਂ ਬਹੁਤ ਸਾਰੀਆਂ ਬਾਇਸਡ ਸਟੋਰੀਜ਼ ਵੀ ਇਸ ਪੀਰੀਅਡ ਦੇ ਵਿੱਚ ਆਈਆਂ ਨੇ ਜਿਹੜੀਆਂ ਅੱਡ-ਅੱਡ ਕਵਰੇजेस ਆਈਆਂ ਜੀ ਪਰ ਉਹਦੇ 'ਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕੱਲ ਵੀ ਸਾਡੇ ਇੱਕ ਜਿਹੜੇ ਵਿਊਅਰ ਨੇ ਲਿਖੀ ਸੀ ਈਮੇਲ ਕਿ ਇਹ ਟੋੜਾ ਵੀ ਤੇ ਲੌਂਗੋਵਾਲ ਵੀ ਫੌਜ ਦੇ ਕਰਨਲ ਸ਼ਰਮੇ ਤੋਂ ਪੁੱਛ ਰਹੇ ਸੀ ਕਿ ਉਹ ਮਰ ਗਏ ਜੀ ਕੀ ਪਿੰਡਾਂ ਵਾਲੇ ਮਰ ਗਏ ਜੀ ਜੀ ਸੋ ਮਤਲਬ ਜ਼ਾਹਰ ਹੈ ਵੀ ਅਕਾਲੀ ਉਸ ਦੇ ਵਿੱਚ ਇੱਕ ਧਿਰ ਸੀ ਉਹਨਾਂ ਦਾ ਸਰਕਾਰ ਦੇ ਨਾਲ ਰਾਫਤਾ ਸੀ ਉਹਨਾਂ ਨੇ
ਆਪਣੀ ਸਹਿਮਤੀ ਦਿੱਤੀ ਹੋਈ ਸੀ ਕਿਤੇ ਨਾ ਕਿਤੇ। ਇਹ ਤਾਂ ਕੋਈ ਔਰ ਫੌਜ ਨੂੰ ਵੀ ਇਹ ਹਦਾਇਤਾਂ ਸੀ ਕਿ ਜੀ ਇਹਨਾਂ ਨੂੰ ਕੋਈ ਝਰੀਟ ਨਹੀਂ ਆਣੀ ਚਾਹੀਦੀ, ਇਹਨਾਂ ਨੂੰ ਸੁਰੱਖਿਅਤ ਬਾਹਰ ਕੱਢੋ ਜੀ। ਉਹ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਲੈ ਗਏ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੀਆਂ ਸਾਡੇ ਵਿਚਲੀਆਂ ਕਾਲੀਆਂ ਭੇਡਾਂ ਨੇ ਜੀ, ਹੁਣ ਜਿਹੜੇ ਸਾਡੇ ਲੋਕ ਨੇ ਬਹੁ ਗਿਣਤੀ ਉਹ ਜਜ਼ਬਾਤੀ ਪੱਧਰ ਤੇ ਕਾਂਗਰਸ ਦੇ ਤਾਂ ਖਿਲਾਫ ਨੇ ਜੀ, ਹੋਣਾ ਵੀ ਚਾਹੀਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਜੀ। ਪਰ ਉਹਦਾ ਫਾਇਦਾ ਲੈਣ ਲਈ ਜਿਹੜੇ ਬੈਠੇ ਨੇ ਅਕਾਲੀ ਬੀਜੇਪੀ, ਇਹ ਉਹਨਾਂ ਦੇ ਹੀ ਸਾਥੀ ਨੇ ਜੀ। ਹੁਣ ਅਸੀਂ ਇੱਕ ਭੇੜੀਏ ਤੋਂ ਬਚ ਕੇ ਦੂਜੇ ਭੇੜੀਏ ਨੂੰ ਕਹੀਏ ਕਿ ਜੀ ਇਹ ਸਾਡਾ ਰੱਖ ਹੈ ਤੇ ਖਾਣਾ ਤਾਂ ਉਹਨੇ ਵੀ ਹੈ ਉਹਨੇ ਵੀ ਹੈ ਜੀ। ਸੋ ਇਹ ਜਿਹੜੀ ਸਾਡੇ 'ਚ ਇੱਕ ਨਾ ਪਛਾਣਨ ਦੀ ਪਾਰਟ ਹੈ ਕਿ ਵੀ ਅਸੀਂ ਚੋਰ ਔਰ ਸਾਧ ਦੇ ਵਿੱਚ ਪਛਾਣ ਨਹੀਂ ਕਰਦੇ। ਜਿਹੜਾ ਚੋਰ ਜਿਹੜਾ ਉਹ ਸਾਧ ਦਾ ਬਾਣਾ ਪਾ ਕੇ ਆ ਜਾਂਦਾ, ਅਸੀਂ ਉਹਦੇ ਅੱਗੇ ਨੱਕ ਰਗੜੀ ਜਾਂਦੇ। ਸੋ ਇਸ ਵੇਲੇ ਅਕਾਲੀ ਬੀਜੇਪੀ ਵੀ ਉਨੇ ਹੀ ਦੋਸ਼ੀ ਨੇ ਜਿੰਨੀ ਕਿ ਕਾਂਗਰਸ ਦੋਸ਼ੀ ਹੈ, ਔਰ ਇਹ ਗੱਲ ਲੋਕਾਂ ਨੂੰ ਸਮਝਣ ਦੀ ਲੋੜ ਹੈ। ਔਰ ਮੈਂ ਸਹਿਮਤ ਹਾਂ ਵੀ 2014 ਦੀਆਂ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਜੀ ਇਹ ਡਰਾਮੇਬਾਜ਼ੀ, ਇਹ ਤਿਗੜਮਬਾਜ਼ੀ ਅਕਾਲੀਆਂ ਬੀਜੇਪੀ ਦੀ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ ਸੀਟਾਂ ਜੀ ਲਿਜਾਣ ਦੇ ਵਿੱਚ ਇਹਨਾਂ ਲਈ ਮਦਦਗਾਰ ਹੋਏਗੀ। ਔਰ ਦਿੱਲੀ ਦੇ ਵਿੱਚ ਇਹਨਾਂ ਦੋਨਾਂ ਲੀਡਰਾਂ ਦਾ ਉੱਥੇ ਆਣਾ ਜਾਂ ਉਸਦਾ ਉਦਘਾਟਨੀ ਮੌਕੇ ਦੇ ਉੱਤੇ ਦਿੱਲੀ ਦੇ ਸਿੱਖਾਂ ਦੀ ਵੋਟ ਬੜੀ ਕਰੂਸ਼ਲ ਹੈ ਜੀ, ਔਰ ਇਸ ਦੇ ਲਈ ਉਹ ਜ਼ਿੰਮੇਵਾਰ ਨੇ। ਔਰ ਇਸ ਤੋਂ ਇਲਾਵਾ ਵੀ ਜੇ ਬੀਜੇਪੀ ਦਾ ਰੋਲ ਦੇਖਣਾ ਹੈ, ਅਡਵਾਨੀ ਜਿਹੜਾ ਉਹ ਹੋਮ ਮਿਨਿਸਟਰ ਸੀ ਜਦੋਂ ਕਸ਼ਮੀਰ ਵਾਦੀ ਦੇ ਵਿੱਚ 35 ਸਿੱਖ ਮਾਰੇ ਨੇ ਇਹਨਾਂ ਦੀਆਂ ਏਜੰਸੀਆਂ ਨੇ। ਸੋ ਕਦੇ ਕਿਸੇ ਨੇ ਇਹਨੂੰ ਬੀਜੇਪੀ ਨੂੰ ਇਸ ਦੇ ਲਈ ਅਕਾਊਂਟੇਬਲ ਬਣਾਇਆ ਕਿ ਵੀ ਤੂੰ ਨਸਲਕੁਸ਼ੀ ਕੀਤੀ ਹੈ ਕਸ਼ਮੀਰ ਸਿੱਖਾਂ ਦੀ, ਮੇਲ ਮਾਰ ਕੇ 35, ਤਾਂ ਉਦੋਂ ਪ੍ਰੈਜ਼ੀਡੈਂਟ ਕਲਿੰਟਨ ਦਾ ਦੌਰਾ ਸ਼ੁਰੂ ਹੋਣਾ ਸੀ। ਸੋ ਵੀਰ ਗੁਰਪ੍ਰੀਤ ਸਿੰਘ ਜੀ ਹੋਰਾਂ ਨੇ ਬਿਲਕੁਲ ਠੀਕ ਪੁਆਇੰਟ ਆਊਟ ਕੀਤਾ ਔਰ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਲਿਖਤ ਦੇ ਲਈ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਪੁਰਤਗਾਲ ਤੋਂ ਸਰਦਾਰ ਹਰਦੀਪ ਸਿੰਘ ਸਪੁੱਤਰ ਸਰਦਾਰ ਸੁੱਚਾ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, 29 ਸਾਲ ਬਾਅਦ ਜੋ ਪ੍ਰੋਗਰਾਮ ਜੂਨ 84 ਦੇ ਘੱਲੂਘਾਰੇ ਬਾਰੇ ਪੇਸ਼ ਕੀਤੇ ਗਏ, ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ ਜੋ ਪਹਿਲਾਂ ਨਹੀਂ ਪਤਾ ਲੱਗੀਆਂ ਸਨ। ਇਸ ਵਾਰ ਜੋ ਵਿਸ਼ੇਸ਼ ਉਤਸ਼ਾਹ ਕੌਮ ਵਿੱਚ ਵੇਖਣ ਨੂੰ ਮਿਲਿਆ, ਇਹ 29 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ। TV 84, ਡੇ ਐਂਡ ਨਾਈਟ, ਬਹਿਰੇਦਾਰ ਅਤੇ ਪੰਜਾਬ ਸਪੈਕਟਰਮ, ਸਿੱਖ ਚੈਨਲ ਆਦਿ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ। ਬਹੁਤ ਲੋਕਾਂ ਦੇ ਮਨਾਂ ਦੇ ਭੁਲੇਖੇ ਦੂਰ ਹੋਣਗੇ ਕਿ ਇਹ ਘੱਲੂਘਾਰਾ ਸੰਤ ਭਿੰਡਰਾਂਵਾਲਿਆਂ ਨੂੰ ਫੜਨ ਵਾਸਤੇ ਨਹੀਂ ਸੀ, ਸਿੱਖਾਂ ਦੀ ਨਸਲਕੁਸ਼ੀ ਲਈ ਕੀਤਾ ਗਿਆ ਸੀ। ਅੱਜ ਫੇਰ ਪੰਜਾਬ ਵਿੱਚ ਸ਼ਿਵ ਸੈਨਾ ਵਰਗੀਆਂ ਫਿਰਕੂ ਤਾਕਤਾਂ ਖੁਫੀਆ ਏਜੰਸੀਆਂ ਦੀ ਸ਼ਹਿ ਤੇ ਪੰਜਾਬ ਵਿੱਚ ਸਿੱਖਾਂ ਨੂੰ ਮਜਬੂਰ ਕਰ ਰਹੀਆਂ ਹਨ ਕਿ ਉਹ ਹਥਿਆਰ ਚੁੱਕਣ। ਪਰ ਇਹਨਾਂ ਦੀ ਈਮੇਲ ਕਾਫੀ ਲੰਬੀ ਹੈ, ਮੇਰਾ ਖਿਆਲ ਹੈ ਵੀ ਬਜਾਏ ਕਿ ਐਂਡ ਤੱਕ ਅਸੀਂ ਜਾਈਏ, ਜਿਹੜਾ ਉਹਨਾਂ ਦਾ ਨੁਕਤਾ ਹੈ ਅਸੀਂ ਉਹਦੇ ਤੇ ਵਿਚਾਰ ਕਰਾਂਗੇ। ਜੀ ਡਾਕਟਰ ਸਾਹਿਬ, ਮੈਂ ਬ੍ਰੇਕ ਤੇ ਪਹਿਲਾਂ ਜਾਣਾ ਚਾਹੁੰਦੀ ਹਾਂ। ਹਾਂ ਠੀਕ ਹੈ, ਠੀਕ। ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।